ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, 14 ਨਵੰਬਰ 2019 ਪਹਿਲੀ ਮਗਰ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਵ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਜਿਸ ਤਰ੍ਹਾਂ ਅਸੀਂ ਕੱਲ੍ਹ ਵੀ ਦੱਸਿਆ ਸੀ ਕਿ ਜੋ YouTube ਜੋ ਲਾਈਵ ਸਾਡਾ ਚੱਲਦਾ ਹੈ ਪ੍ਰੋਗਰਾਮ ਉਹ ਸ਼ੁਰੂ ਹੋ ਚੁੱਕਾ ਹੈ। ਉਹ ਬਲੌਕ ਜਿਹੜਾ ਹੋਇਆ ਸੀ ਉਹ ਬਲੌਕ ਨਹੀਂ ਹੈਗਾ, ਹੁਣ ਓਪਨ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਉੱਥੇ ਭੇਜ ਸਕਦੇ ਹੋ। ਔਰ ਜੋ ਫੇਸਬੁੱਕ ਸੀ ਟੀਵੀ 84 ਦਾ ਉਹ ਵੀ ਹੁਣ ਓਪਨ ਹੈ, ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜ ਸਕਦੇ ਹੋ। ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ, ਜਿਸ ਤਰ੍ਹਾਂ ਕਿ ਕਰਤਾਰਪੁਰ ਕੋਰੀਡੋਰ ਦੇ ਉੱਪਰ ਆਪਾਂ ਜੋ ਸਾਡਾ ਪਹਿਲਾ ਵਿਸ਼ਾ ਹੈ ਉਸ ਉੱਪਰ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇੰਡੀਆ ਵਾਲੀ ਸਾਈਡ ਤੋਂ ਪੰਜਾਬ ਦੇ ਜੋ ਸ਼ਰਧਾਲੂਆਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਉੱਥੇ ਕਰਤਾਰਪੁਰ ਸਾਹਿਬ ਜਾਣ ਵਾਸਤੇ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ YouTube ਔਰ Facebook ਖੁੱਲ੍ਹਣ ਦੇ ਉੱਤੇ ਮੁਬਾਰਕ ਵੀ ਦਿੱਤੀ ਜੀ, ਔਰ ਕੱਲ੍ਹ ਵੱਡੀ ਗਿਣਤੀ ਦੇ ਵਿੱਚ ਕਾਮੈਂਟ ਵੀ ਉਸ ਦੇ ਉੱਤੇ ਆਏ। ਬਿਲਕੁਲ, ਮੈਂ ਸਮਝਦਾ ਵੀ ਰੁਕਾਵਟਾਂ ਵੀ ਹੁੰਦੀਆਂ ਨੇ, ਫਿਰ ਕੋਈ ਨਾ ਕੋਈ ਰਸਤਾ ਵੀ ਨਿਕਲ ਆਉਂਦਾ ਹੈ। ਬਿਲਕੁਲ, ਪਰ ਜਦੋਂ ਇਹ ਬਲੌਕ ਵੀ ਸਨ, ਸਾਡੇ ਦਰਸ਼ਕ ਸਾਡੇ ਨਾਲ ਖਲੋਤੇ ਔਰ ਜਿਹੜੇ ਵੀ ਮੀਡੀਆ ਅੱਡ ਰਾਹੀਂ ਉਹਨਾਂ ਦੀ ਪਹੁੰਚ ਹੋ ਸਕਦੀ ਸੀ ਉਹ ਪਹੁੰਚ ਕਰਦੇ ਰਹੇ, ਸਾਨੂੰ ਲਿਖਦੇ ਵੀ ਰਹੇ। ਸੋ ਅਸੀਂ ਸਮਝਦੇ ਹਾਂ ਕਿ ਹਾਲ ਦੀ ਘੜੀ ਇਹ ਖੁੱਲ੍ਹਿਆ, ਲੈਟਸ ਵੀ ਹੋਪ ਕਿ ਇਹ ਕੰਟੀਨਿਊ ਰਹੇ। ਬਿਲਕੁਲ ਜ਼ਾਹਰ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਜਿੱਥੇ ਇੱਕ ਹਿਸਟੋਰੀਕਲ ਤਾਰੀਖੀ ਕਦਮ ਸੀ ਪਾਕਿਸਤਾਨ ਦੀ ਹਕੂਮਤ ਦਾ, ਔਰ ਰਿਕਾਰਡ 10 ਮਹੀਨੇ ਦੇ ਵਿੱਚ ਕੰਸਟਰਕਸ਼ਨ ਵਰਕ ਵੀ ਕੰਪਲੀਟ ਹੋਇਆ ਔਰ ਸੁੱਖੀ ਸੰਦੀ 9 ਨਵੰਬਰ ਨੂੰ ਇਸ ਦਾ ਉਦਘਾਟਨ ਵੀ ਹੋਇਆ। 12 ਨਵੰਬਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਜਿਹੜਾ ਨਨਕਾਣਾ ਸਾਹਿਬ, ਪੰਜਾ ਸਾਹਿਬ ਔਰ ਕਰਤਾਰਪੁਰ ਸਾਹਿਬ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚੀਆਂ, ਉਹ ਵੀ ਸਾਰਾ ਜਿਹੜਾ ਬਿਨਾਂ ਕਿਸੇ ਰੁਕਾਵਟ ਤੋਂ, ਔਰ ਜਿਹੜਾ ਇੱਕ ਖੌਫ ਸੀ ਕਿ ਭਾਰਤੀ ਏਜੰਸੀਆਂ ਕੀ ਕਰ ਸਕਦੀਆਂ, ਘੱਟੋ ਘੱਟ ਇਹ ਉਪਰੀ ਅੱਖ ਨਾਲ ਤਾਂ ਇਹ ਜ਼ਰੂਰ ਲੱਗਾ ਕਿ ਭਾਈ ਬਾਬੇ ਨੇ ਰਹਿਮਤ ਕੀਤੀ ਹੈ ਔਰ ਇਹ ਸਭ ਕੁਝ ਜਿਹੜਾ ਹੈ ਉਹ ਸੁੱਖੀ ਸਬੀਲੀ ਜਿਹੜਾ ਉਹ ਨਿਬੜ ਗਿਆ। ਪਰ ਉਹ ਦੁਸ਼ਮਣ ਕਾਹਦਾ ਹੈ, ਔਰ ਉਹ ਵੀ ਮਕਾਰ ਚਾਣਕਿਆ ਪੁੱਤਰ ਜਿਹੜਾ ਟਿਕ ਕੇ ਬਹਿ ਜਾਏ, ਆਰਾਮ ਨਾਲ ਬਹਿ ਜਾਏ। ਉਹਨਾਂ ਦੀਆਂ ਏਜੰਸੀਆਂ ਨੇ ਜਦੋਂ ਇਹ ਸਾਰੇ ਪੀਰੀਅਡ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਦੁਨੀਆ ਭਰ ਚੋਂ ਪਹੁੰਚੇ, ਜਿਨ੍ਹਾਂ ਚੋਂ ਪੰਜਾਬ ਚੋਂ ਵੀ ਬੇਸ਼ੱਕ ਇਹਨਾਂ ਨੇ ਬਹੁਤ ਕੰਟਰੋਲ ਕਰਟੇਲ ਕੀਤਾ ਹੋਇਆ, ਜਿਸ ਕਿਸਮ ਦੀਆਂ ਰੁਕਾਵਟਾਂ ਨੇ 13 ਸਾਲ ਦਾ ਬੱਚਾ ਵੀ ਜਾ ਨਹੀਂ ਸਕਦਾ। ਜੇ ਗਰੁੱਪ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਉਹ ਕਹਿੰਦੇ ਨੇ ਜੀ ਅਸੀਂ ਕਿਉਂਕਿ ਕੱਲੇ ਦੀ ਪੁਲਿਸ ਵੈਰੀਫਿਕੇਸ਼ਨ ਕਰਨੀ ਹੈ, ਗਰੁੱਪ ਉੱਥੇ ਪਹੁੰਚਦਾ ਉਹ ਕਹਿੰਦਾ ਜੀ ਨਹੀਂ ਤੁਹਾਡਾ ਨਾਂ ਤਾਂ ਹੈ ਹੀ ਨਹੀਂ ਹੈ। ਔਰ ਇਸੇ ਤਰ੍ਹਾਂ ਹਾਲਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਲਗਭਗ 2 ਹਫ਼ਤੇ ਪਹਿਲਾਂ ਕਿਹਾ ਸੀ ਕਿ ਪਾਸਪੋਰਟ ਜ਼ਰੂਰੀ ਨਹੀਂ ਹੈ, ਕੋਈ ਵੀ ਜਿਹੜਾ ਉਹ ਆਪਣੀ ਸ਼ਨਾਖਤ ਦਾ ਕਾਰਡ ਦਿਖਾਇਆ ਜਾ ਸਕਦਾ ਹੈ, ਕਿਉਂਕਿ ਪਾਸਪੋਰਟ ਤੇ ਤਾਂ ਸਟੈਂਪ ਲੱਗਦੀ ਨਹੀਂ ਹੈ। ਉਹ ਇੱਕ ਕੂਪਨ ਟਾਈਪ ਇੱਕ ਫਾਰਮ ਦਿੰਦੇ ਨੇ ਔਰ ਉਹੀ ਤੁਹਾਨੂੰ ਵਾਪਸ ਦੇਣਾ ਹੁੰਦਾ ਜਦੋਂ ਤੁਸੀਂ ਦਰਸ਼ਨ ਕਰਕੇ ਆ ਜਾਂਦੇ ਹੋ। ਪਰ ਭਾਰਤ ਨੇ ਉਹਦੇ 'ਚ ਇਹ ਅੜਿੱਕਾ ਡਾਇਆ ਕਿ ਨਹੀਂ ਜੀ, ਜਿਹੜਾ ਸਾਡਾ ਬਾਈਲੈਟਰਲ ਐਗਰੀਮੈਂਟ ਹੋਇਆ ਸੀ, ਜਿਹੜੀਆਂ ਸ਼ਰਤਾਂ ਉਹਦੇ 'ਚ ਸੀ ਉਹੀ ਰਹਿਣਗੀਆਂ ਔਰ ਪਾਸਪੋਰਟ ਜ਼ਰੂਰੀ ਹੈ। ਸੋ ਜ਼ਾਹਰ ਹੈ ਵੀ ਉਹ ਰੁਕਾਵਟਾਂ ਤਾਂ ਚੱਲ ਹੀ ਰਹੀਆਂ ਸੀ, ਲੇਕਿਨ ਇਸ ਸਾਰੇ ਪੀਰੀਅਡ 'ਚ ਇੱਕ ਜਿਹੜਾ ਵੱਡਾ ਮੁਅੱਜ਼ਜ਼ਾ ਹੋਇਆ, ਔਰ ਮੈਂ
ਇਹ ਸਮਝਦੇ ਹਾਂ ਵੀ ਕਰਤਾਰਪੁਰ ਲਾਂਘਾ ਖੁੱਲ੍ਹਣਾ ਤਾਂ ਇੱਕ ਮੌਜਜ਼ਾ ਹੈ ਹੀ ਸੀ। ਉਹ ਹੈ ਕਿ ਜਿਹੜੇ ਸਿੱਖ ਗਏ ਦਰਸ਼ਨਾਂ ਲਈ, ਉਹਨਾਂ ਨੇ ਉੱਥੇ ਕੀ ਮਹਿਸੂਸ ਕੀਤਾ, ਪਾਕਿਸਤਾਨ 'ਚ ਜਾ ਕੇ ਕੀ ਕੀਤਾ, ਉਹਨਾਂ ਲੋਕਾਂ ਦਾ ਕੀ ਵਰਤਾਰਾ ਸੀ। ਉਸ ਨੇ ਏਜੰਸੀਆਂ ਨੂੰ, ਸ਼ਾਇਦ ਉਹ ਸਮਝਦੇ ਸੀ ਕਿ ਜਿਹੜੀ ਇਹ ਹੋਇਆ ਸ਼ਾਇਦ ਗੁੱਡਵਿਲ ਦੋਨਾਂ 'ਚ ਪੈਦਾ ਹੁੰਦਿਆਂ ਵਕਤ ਲੱਗੇ, ਪਰ ਇਹ ਤਾਂ ਇਨਸਟੈਂਟ ਲਵ ਸੀ ਜਿਹੜਾ ਦੋਨੋਂ ਪਾਸਿਓਂ। ਔਰ ਜਦੋਂ ਤੁਸੀਂ ਕਿੰਨੇ ਇੰਟਰਵਿਊ ਵੀਡੀਓਜ਼ ਜਿਹੜੀਆਂ ਨੇ ਉਹ ਪਈਆਂ ਹੋਈਆਂ ਨੇ, ਜਿਵੇਂ ਮੈਂ ਅੱਜ ਦੇਖ ਰਿਹਾ ਸੀ ਕਿ ਇੱਕ ਸਿੰਘ ਸਾਹਿਬ ਜਿਨ੍ਹਾਂ ਨੂੰ ਪੰਜਾਬੀ ਲਹਿਰ ਵਾਲੇ ਇੰਟਰਵਿਊ ਕਰ ਰਹੇ ਨੇ, ਤਾਂ ਉਹਨਾਂ ਨੇ ਪੁੱਛਿਆ ਕਿ ਜੀ ਹੋਰ ਸਭ ਠੀਕ, ਕਿਵੇਂ ਲੋਕਾਂ ਨੇ, ਕਿਵੇਂ ਉਹ ਇੰਨੇ ਕੋ ਮੁਹੱਬਤ ਦੇ ਨਾਲ ਉਹਨਾਂ ਨੇ ਗੱਲ ਕਰਦਿਆਂ ਕਿਹਾ, ਕਹਿੰਦੇ ਮੇਰੀ ਇੱਕ ਵਿਸ਼ ਹੈ। ਤੇ ਉਹਨਾਂ ਨੇ ਪੁੱਛਿਆ ਵੀ ਕੀ ਹੈ, ਕਿ ਜੇ ਦੁਬਾਰਾ ਜ਼ਿੰਦਗੀ ਮਿਲੇ ਤੇ ਮੈਂ ਪਾਕਿਸਤਾਨ ਦੇ ਵਿੱਚ ਪੈਦਾ ਹੋਵਾਂ। ਵਾਓ, ਸੋ ਨਾਈਸ। ਸੋ ਮੈਂ ਸਮਝਦਾ ਵੀ ਇਹ ਪਾਰਟ ਔਰ ਜ਼ਾਹਰ ਹੈ ਕਿ ਜਿਹੜੇ ਉੱਥੋਂ ਆਉਣ ਵਾਲੇ ਨੇ, ਮੈਂ ਦੇਖ ਰਿਹਾ ਸੀ ਕਿ ਜੀ ਉਹ ਜਿਹੜੀ ਜਦੋਂ ਉਹਨਾਂ ਦੇ ਬੈਗ ਫੋਲਦੇ ਨੇ ਵਾਪਸੀ ਤੇ, ਤਾਂ ਉਹਨੂੰ ਸੁੰਘਦੇ ਨੇ, ਕਿਉਂਕਿ ਬਹੁਤ ਸਾਰੇ ਕਰਤਾਰਪੁਰ ਦੀ ਮਿੱਟੀ ਭਾਵੇਂ ਇੱਕ ਇੱਕ ਮੁੱਠ ਲੈ ਕੇ ਜਾ ਰਹੇ ਨੇ ਕਿ ਇਸ ਪਾਵਨ ਧਰਤੀ ਦੀ, ਤਾਂ ਉਹਨੂੰ ਵੀ ਸੁੰਘਦੇ ਨੇ ਕਿ ਵੀ ਇਹਦੇ 'ਚ ਪਤਾ ਨਹੀਂ ਕੀ ਹੈ। ਸੋ ਉਹ ਜਿਹੜੀ ਮਿੱਟੀ ਹੈ ਉਹ ਵੀ ਉਹਨਾਂ ਦੇ ਲਈ ਇੱਕ ਵੱਡਾ ਡੇਂਜਰ ਬਣ ਗਈ, ਦੇਖ ਲਓ। ਔਰ ਜਿਹੜੀ ਮੁਹੱਬਤ ਹੈ ਲੋਕਾਂ ਦੀ, ਜਿਸ ਅੰਦਾਜ਼ ਦੇ ਵਿੱਚ ਲੋਕਾਂ ਨੇ ਜਿਹੜੇ ਬਾਅਦ ਦੇ ਵਿੱਚ ਬਾਕੀ ਸਾਰੀਆਂ ਥਾਵਾਂ ਤੇ ਵੀ ਗਏ, ਸਿੱਖਾਂ ਦੇ ਇਸ ਸਾਰੇ ਵਰਤਾਰੇ ਨੂੰ ਜਦੋਂ, ਔਰ ਦੋ ਤਰਫਾ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਤੁਸੀਂ ਜਿਹੜੇ ਉਹਨਾਂ ਦੇ ਲੋਕ ਇੱਥੋਂ ਸਾਡੇ ਪੰਜਾਬ 'ਚੋਂ ਹੋ ਕੇ ਗਏ ਨੇ ਜਾਂ ਜਾਂਦੇ ਨੇ, ਉਹ ਵੀ ਇਹੀ ਕਹਿੰਦੇ ਨੇ ਕਿ ਭਾਈ ਜਿੰਨੀ ਮੁਹੱਬਤ, ਜਿੰਨਾ ਪਿਆਰ ਸਾਨੂੰ ਉਧਰ ਮਿਲਦਾ ਹੈ। ਸੋ ਇਹ ਜਿਹੜਾ ਇਨਸਟੈਂਟ ਲਵ ਹੈ, ਇਹਨੇ ਉਹਨਾਂ ਨੂੰ ਇੰਨਾ ਵਕਤ ਪਾਇਆ। ਔਰ ਮੈਂ ਕੱਲ ਹੀ ਦੇਖ ਰਿਹਾ ਸੀ ਕਿ ਰਵੀਸ਼ ਕੁਮਾਰ NDTV ਦੇ ਉੱਤੇ ਉਹਨੇ ਅਮਨਦੀਪ ਸਿੰਘ, ਜਿਨ੍ਹਾਂ ਦਾ ਸਬੰਧ ਮੁਜ਼ੱਫਰਾਬਾਦ ਜਿਹੜਾ ਕਸ਼ਮੀਰ ਦੇ ਵਿੱਚ ਹੈ, ਆਜ਼ਾਦ ਕਸ਼ਮੀਰ ਦਾ ਹਿੱਸਾ ਹੈ, ਉਹਦੇ ਨਾਲ ਹੈ। ਬਹੁਤ ਛੋਟੇ ਹੁੰਦੇ ਹੈ, ਛੋਟੇ ਬੱਚੇ ਦੇ ਤੌਰ ਤੇ ਆਇਆ, ਸਿੰਗਾਪੁਰ 'ਚ ਸੈਟਲ ਹੋਇਆ, ਔਰ ਉਹਨੇ ਫਿਰ ਕਿਵੇਂ ਉਹ ਆਪਣੀਆਂ ਜੜ੍ਹਾਂ ਵੱਲ ਮੁੜਿਆ। ਔਰ ਜਿਹੜੀ ਦੋ ਬੜੀਆਂ ਜ਼ਬਰਦਸਤ ਕਿਤਾਬਾਂ, ਲੌਸਟ ਹੈਰੀਟੇਜ ਸਿੱਖਾਂ ਦਾ, ਔਰ ਉਹਨਾਂ ਦੇ ਨਾਲ ਉਹ ਇੰਟਰਵਿਊ ਵੀ ਕੀਤਾ ਰਵੀਸ਼ ਕੁਮਾਰ ਨੇ। ਉਹ ਕਿਤਾਬਾਂ ਵੀ ਆਪਣੇ ਆਪ 'ਚ ਬੜਾ ਮੋਨੂਮੈਂਟਲ ਵਰਕ ਹੈ। ਔਰ ਉਹਦੇ 'ਚ ਵੀ ਰਵੀਸ਼ ਕੁਮਾਰ ਨੇ ਕਿਹਾ ਕਿ ਵੀ ਅਸੀਂ ਯੂਪੀ ਬਿਹਾਰ ਵਾਲੇ ਸਪੀਡ ਨੂੰ ਨਹੀਂ ਸਮਝ ਸਕਦੇ। ਔਰ ਜਦੋਂ ਅਮਨਦੀਪ ਸਿੰਘ ਨੂੰ ਇੰਟਰਵਿਊ ਕਰ ਰਹੇ, ਉਹ ਕਹਿੰਦੇ ਜੀ 80% ਸਾਡਾ ਹੈਰੀਟੇਜ ਜਿਹੜਾ ਹੈ ਉਹ ਪਾਕਿਸਤਾਨ 'ਚ ਹੈ। ਵੀ ਬਹੁਤ ਸਾਰੇ ਸਿਰਫ 4 ਗੁਰਦੁਆਰਿਆਂ ਦੀ ਗੱਲ ਕਰਦੇ ਨੇ, ਵੀ ਸਾਡਾ ਤਾਂ ਸਭ ਕੁਝ ਹੀ ਉੱਥੇ ਹੈ। ਔਰ ਜਦੋਂ ਉਹਨਾਂ ਨੇ ਈਵਨ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਜਾਂ ਟਰੈਵਲਸ ਦੀ ਗੱਲ ਕੀਤੀ, ਉਸ ਦੇ ਉੱਤੇ ਉਹ ਇੱਕ ਡਾਕੂਮੈਂਟਰੀ ਬਣਾ ਰਹੇ ਅਮਨਦੀਪ ਸਿੰਘ। ਤਾਂ ਉਹਨੇ 9 ਦੇਸ਼ ਗਿਣਾਏ ਜਿੱਥੇ ਗੁਰੂ ਨਾਨਕ ਸਾਹਿਬ ਦੀਆਂ ਯਾਦਾਂ ਨੇ। ਉਹਨੇ ਕਿਹਾ ਜੀ ਅਸੀਂ 9 ਦੇਸ਼ਾਂ ਵਿੱਚ, ਈਰਾਨ ਵੀ ਹੈ, ਇਰਾਕ ਵੀ ਹੈ, ਸਾਊਦੀ ਅਰੇਬੀਆ ਵੀ ਹੈ, ਅਫਗਾਨਿਸਤਾਨ ਵੀ ਹੈ, ਉਜ਼ਬੇਕਿਸਤਾਨ ਵੀ ਹੈ, ਜ਼ਾਹਰ ਹੈ ਪਾਕਿਸਤਾਨ ਵੀ ਹੈ, ਵੀ ਅਸੀਂ ਆਪਣਾ ਕੰਮ ਕਰ ਲਿਆ। ਹੁਣ ਅਸੀਂ ਭਾਰਤ ਦੇ ਵਿੱਚ, ਔਰ ਉਹਦੇ ਵਿੱਚ ਚਾਈਨਾ ਵੀ ਹੈ, ਕਿਉਂਕਿ ਤਿੱਬਤ ਦੇ ਵਿੱਚ ਵੀ ਗੁਰੂ ਸਾਹਿਬ ਗਏ ਮਾਨਸਰੋਵਰ, ਔਰ ਉਹਦੇ ਤੇ ਉਹ ਕੰਮ ਕਰ ਰਹੇ ਨੇ। ਹੁਣ ਇਹ ਜਿਹੜੀ ਗੱਲ ਬਾਰ-ਬਾਰ ਹਾਈਲਾਈਟ ਹੋਈ, ਔਰ ਜਿਹੜੀਆਂ ਅਗਲੀਆਂ ਜਨਰੇਸ਼ਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡਾ ਇੰਨਾ ਵੱਡਾ ਹੈਰੀਟੇਜ, ਬਹੁਤਿਆਂ ਨੂੰ ਤਾਂ ਇਹ ਵੀ ਭੁੱਲਦਾ ਜਾਂਦਾ ਸੀ ਜੇ ਕਿਤੇ ਅਰਦਾਸ ਦਾ ਹਿੱਸਾ ਨਾ ਹੁੰਦਾ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਤੇ ਜਿਹੜੀਆਂ ਭਾਰਤ ਦੀਆਂ ਨੀਤੀਆਂ ਸੀ, ਉਹ ਤਾਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਹੀ ਭੁਲਾ ਦੇਣਾ ਸੀ। ਲੇਕਿਨ ਕਰਤਾਰਪੁਰ ਸਾਹਿਬ ਪਿਛਲੇ 1 ਸਾਲ ਬਹੁਤ ਜ਼ਿਆਦਾ ਫੋਕਸ 'ਚ ਆਇਆ। ਔਰ ਹੁਣ ਸਿੱਖ ਹੈਰੀਟੇਜ ਦੀ ਗੱਲ, ਉਹਨਾਂ ਸਾਂਝਾਂ ਦੀ ਗੱਲ, ਦੋਨਾਂ ਮੁਲਕਾਂ ਦੀਆਂ ਜ਼ਬਾਨਾਂ ਦੀ ਗੱਲ, ਔਰ ਆਪਸ ਦੇ ਵਿੱਚ ਜਿਹੜਾ ਭਰਾਤਰੀ ਭਾਵ ਹੈ, ਉਹਨੇ ਇੰਨਾ ਵਕਤ ਪਾਇਆ ਕਿ ਅਜੇ ਇੱਕ ਪਾਸੇ ਤਾਂ ਉਹਨਾਂ ਨੇ 5000 ਤਾਂ ਜਿਹੜੇ ਰੋਜ਼ ਜਾਣ ਦੀ ਆਗਿਆ ਸੀ, ਉਹ ਤਾਂ ਕੁਝ 100 ਦੇ ਵਿੱਚ ਸੈਂਕੜਿਆਂ 'ਚ ਹੈ, ਕਿਉਂਕਿ ਇੰਨੀਆਂ ਕੁ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ ਨੇ। ਪਰ ਹੁਣ ਜਿਹੜੇ ਕੁਝ 100 ਜਾ ਰਹੇ ਨੇ, ਉਹਨਾਂ ਦੇ ਵੀ ਜਿਹੜਾ ਉਹਨਾਂ ਨੂੰ ਤਕਲੀਫ ਹੋ ਰਹੀ ਹੈ, ਔਰ ਉਹਨਾਂ ਤੇ ਵੀ ਉਹ ਪਾਬੰਦੀ ਲਾਉਣਾ ਚਾਹੁੰਦੇ ਨੇ। ਔਰ ਇਹ ਅੱਜ ਦੀ ਮੇਨ ਖਬਰ ਹੈ ਕਿ ਕਰਤਾਰਪੁਰ ਪਿਲਗ੍ਰਿਮਸ ਟੂ ਡਿਕਲੇਅਰ ਦੇ ਵਾਂਟ ਹਾਰਮ ਇੰਡੀਆ ਇੰਟਰਸਟ, ਕਿ ਹੁਣ ਜਿਹੜਾ ਉਹ ਫਾਰਮ ਭਰਨਗੇ ਜਿਹੜਾ ਆਨਲਾਈਨ ਹੈ, ਔਰ ਆਨਲਾਈਨ ਵੀ ਇੰਨੀਆਂ ਡਿਫਿਕਲਟੀਜ਼ ਕ੍ਰੀਏਟ ਕੀਤੀਆਂ ਹੋਈਆਂ ਕਿ ਉਹਦੇ 'ਚੋਂ ਇਹ ਲਾਈਨ ਵੀ ਲਿਖਣਗੇ। ਇੱਕ ਉਸ ਫਾਰਮ ਦੇ ਵਿੱਚ ਇੱਕ ਲਾਈਨ ਐਡ ਕੀਤੀ ਜਾ ਰਹੀ ਹੈ ਕਿ ਮੈਂ ਭਾਰਤ ਦੀ ਸੋਵਰਨਿਟੀ, ਪ੍ਰਭੂ ਸੱਤਾ ਜਾਂ ਉਸ ਦੀ ਯੂਨਿਟੀ, ਇੰਟੈਗ੍ਰਿਟੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ। ਹੁਣ ਇਸ ਦਾ ਇਮੀਡੀਏਟ ਤਾਂ ਇਹੀ ਹੈ ਕਿ ਜੇ ਹੁਣ ਪਾਕਿਸਤਾਨ 'ਚ ਜਾ ਕੇ ਇੱਕ ਜਿਹੜਾ ਭਾਰਤੀ ਕਬਜ਼ੇ ਦੇ ਪੰਜਾਬ ਵਾਲਾ ਸਿੱਖ ਕਹਿੰਦਾ ਵੀ ਵਾਹ ਇਮਰਾਨ ਖਾਨ ਕਿਆ ਕਹਿਣੇ, ਪਾਕਿਸਤਾਨੀ ਲੋਕਾਂ ਦੇ ਕੀ ਕਹਿਣੇ, ਸੋ ਜ਼ਾਹਰ ਹੈ ਉਸ ਤੇ ਵਾਪਸੀ ਤੇ ਮੁਕੱਦਮਾ ਦਰਜ ਹੋ ਸਕਦਾ ਹੈ ਕਿ ਤੂੰ ਜਿਹੜਾ ਤਾਰੀਫ ਕੀਤੀ ਹੈ ਦੂਸਰੇ ਪਾਸੇ ਦੀ, ਔਰ ਇਹਦੇ ਨਾਲ
ਉਹ ਤਾਂ ਭਾਰਤ ਦਾ ਦੁਸ਼ਮਣ ਹੈ। ਔਰ ਜ਼ਾਹਰ ਹੈ ਕਿ ਸਿੱਖਾਂ ਨੇ ਤਾਂ ਹੁਣ ਕੁਝ ਸਿੱਖ ਗਰੁੱਪਸ ਨੇ ਇੱਕ ਮੂਵ ਸ਼ੁਰੂ ਕੀਤਾ ਹੋਇਆ ਕਿ ਇਮਰਾਨ ਖਾਨ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਜਾਏ। ਔਰ ਜੇ ਕੋਈ ਮੇਰੀ ਆਜ਼ਾਦਾਨਾ ਰਾਏ ਪੁੱਛੇ, ਮੈਂ ਸਮਝਦਾ ਹਾਂ ਵੀ ਜਿੰਨਾ ਵੱਡਾ ਕੰਮ ਬੇਸ਼ੱਕ ਪਾਕਿਸਤਾਨੀ ਆਵਾਮ, ਪਾਕਿਸਤਾਨੀ ਐਸਟੈਬਲਿਸ਼ਮੈਂਟ, ਪਰ ਅਲਟੀਮੇਟਲੀ ਲੀਡਰ ਤਾਂ ਕੋਈ ਹੁੰਦਾ ਹੈ। ਇਮਰਾਨ ਖਾਨ ਦੀ ਕਿਆਦਤ ਥੱਲੇ ਹੋਇਆ ਹੈ। ਔਰ ਇਹ 72 ਸਾਲਾਂ ਦੀ ਜਿਹੜੀ ਇੱਕ ਦੁਸ਼ਮਣੀ ਦਾ ਮਾਹੌਲ ਜੋ ਕਸ਼ਮੀਰ ਦੇ ਵਿੱਚ ਭਾਰਤੀ ਹਕੂਮਤ ਕਰ ਰਹੀ ਹੈ, ਇਹਦੇ ਬਾਵਜੂਦ ਆਪਣੇ ਮੁਲਕ ਦੀ ਇੱਕ ਅਕਲੀਅਤ, ਛੋਟੀ ਜਿਹੀ ਅਕਲੀਅਤ, ਹਾਲਾਂਕਿ ਪਾਕਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਈਸਾਈ ਨੇ, ਫਿਰ ਹਿੰਦੂ ਨੇ, ਫਿਰ ਸਿੱਖਾਂ ਦੀ ਗਿਣਤੀ ਹੈ, ਪਰ ਇਹਦੇ ਬਾਵਜੂਦ ਇੰਨੀ ਵੱਡੀ ਰਾਹਤ ਹੀ ਨਹੀਂ, ਇਹ ਕਿਤੇ ਨਹੀਂ ਦੇਖਣ ਚ ਆਇਆ ਕਿ ਕੋਈ ਹਕੂਮਤ ਆਪਣੇ ਫੰਡਸ ਜੋ ਜਦੋਂ ਕਿ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਹੋਏ ਇੰਨਾ ਵੱਡਾ ਜਿਹੜਾ ਉਹ ਮਿਰੈਕਲ ਖੜਾ ਕਰ ਦੇ। ਸੋ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਹੋਰ ਦੁਨੀਆ 'ਚ ਜਿਨ੍ਹਾਂ ਨੂੰ ਮਿਲੇ ਨੇ ਨੋਬਲ ਪ੍ਰਾਈਜ਼, ਉਹਨਾਂ ਨੇ ਕਿਹੜਾ ਕੱਦੂ 'ਚ ਤੀਰ ਮਾਰਿਆ ਹੋਇਆ। ਔਰ ਇਹ ਕੰਮ ਰਿਮਾਰਕੇਬਲ ਹੈ। ਔਰ ਇਹ ਇਸ ਪਾਰਟ ਨੂੰ ਵੀ ਭਾਰਤ ਦੀ ਹਕੂਮਤ ਕਿਸ ਹੱਦ ਤੱਕ ਲੈ ਗਈ। ਔਰ ਜਿਹੜਾ ਅਸੀਂ ਕੰਟੀਨਿਊਸਲੀ ਇਹ ਗੱਲ ਕਹਿੰਦੇ ਰਹੇ ਕਿ ਇਹ ਜਿਹੜਾ ਕੱਲਾ ਕੋਰੀਡੋਰ ਆਫ ਪੀਸ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਨਹੀਂ ਹੈ, ਜਿਵੇਂ ਕੁਛ ਨੇ ਕਹਿਣ ਦਾ ਯਤਨ ਕੀਤਾ ਇੰਟਰਨੈਸ਼ਨਲੀ, ਇਹ ਕੋਰੀਡੋਰ ਆਫ ਲਵ ਹੈ between nation of Pakistan and Sikh nation। ਔਰ ਸਾਡੇ ਐਨਮੀ ਨੇ ਇਹਨੂੰ ਇੱਕਦਮ ਹੁਣ ਉਸੇ ਸਪਿਰਿਟ 'ਚ ਹੀ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਉਹਨਾਂ ਨੂੰ ਲੱਗਾ ਚਲੋ ਜਾਣਗੇ, ਜਿਵੇਂ ਹਿੰਦੂ ਵੀ ਜਾਂਦੇ ਨੇ ਉੱਥੇ, ਕੋਈ ਕਟਾਕਸ਼ ਰਾਜ ਚਲਾ ਗਿਆ, ਕੋਈ ਕਿਸੇ ਹੋਰ ਮੰਦਿਰ 'ਚ ਚਲਾ ਗਿਆ, ਕੋਈ ਹਿੰਗਾਲਾ ਮੰਦਿਰ 'ਚ ਚਲਾ ਗਿਆ, ਪਰ ਉਹਨਾਂ ਨੂੰ ਲੱਗਾ ਵੀ ਇਹ ਤਾਂ 3 ਜਥੇ ਅਜੇ ਬੰਦਾ ਤਾਂ ਉੱਥੇ 1500 ਨਹੀਂ ਆਇਆ ਭਾਰਤ ਵਾਲੇ ਪਾਸਿਓਂ, ਬਾਹਰੋਂ ਤਾਂ 10-12 ਹਜ਼ਾਰ ਸਿੱਖ ਗਏ ਨੇ ਬਾਹਰਲੇ ਸਾਰੇ ਮੁਲਕਾਂ ਤੋਂ। ਔਰ ਜਿਵੇਂ ਅੱਜ ਇੱਕ MLA ਉੱਥੋਂ ਮੋਹਾਲੀ ਤੋਂ ਨੇ ਜਿਹੜੇ ਉਸ 500 ਦੇ ਜਥੇ 'ਚ ਸੀ ਜਿਹੜਾ ਅਮਰਿੰਦਰ ਲੈ ਕੇ ਗਿਆ, ਤੇ ਉਹਨਾਂ ਨੇ ਕਿਹਾ, ਕਹਿੰਦੇ ਜੀ ਮੈਂ ਜਦੋਂ ਮੱਥਾ ਟੇਕਿਆ ਤੇ ਮੇਰੀ ਕੁਦਰਤੀ ਨਜ਼ਰ ਥੱਲੇ ਪਈ, ਕੋਈ ਦੁਨੀਆ ਦਾ ਐਸਾ ਦੇਸ਼ ਨਹੀਂ ਜਿਹਦੀ ਕਰੰਸੀ ਦੇ ਨੋਟ ਉੱਥੇ ਨਾ ਹੋਣ, ਕਰੰਸੀ ਨਾ ਹੋਏ। ਇਹ ਬੜੀ ਵੱਡੀ ਗੱਲ ਹੈ। ਹਾਲਾਂਕਿ ਇਹ ਉਹ ਡਾਇਰੈਕਟ ਜੇ ਉਹਨੂੰ ਪੁੱਛਿਆ ਜਾਂਦਾ ਵੀ ਤੁਹਾਡਾ ਮਤਲਬ ਹੈ ਵੀ ਦੁਨੀਆ ਦੇ ਸਾਰੇ ਹੀ ਸਿੱਖ ਹੁਣ ਪਾਕਿਸਤਾਨ ਦੇ ਹਮਾਇਤੀ ਹੋ ਗਏ, ਤੇ ਉਹ ਕਹਿੰਦੇ ਜਦੋਂ ਵੀ ਮੇਰਾ ਸਿਰ ਮੈਂ ਮੱਥਾ ਟੇਕਣ ਲਈ ਦੇਖਿਆ ਤਾਂ ਮੇਰੀ ਨਜ਼ਰ ਪਈ ਵੀ ਦੁਨੀਆ ਦੇ ਹਰ ਕਰੰਸੀ ਦੇ ਜਿਹੜੇ ਨੇ ਉਹ ਗੁਰੂ ਦੇ ਚਰਨਾਂ 'ਚ ਉਹਨਾਂ ਨੇ ਭੇਟ ਕੀਤੇ ਹੋਏ ਨੇ। ਸੋ ਜ਼ਾਹਰ ਹੈ ਕਿ 30 ਮਿਲੀਅਨ ਸਿੱਖ ਨੇਸ਼ਨ, 5 ਮਿਲੀਅਨ ਡਾਇਸਪੋਰਾ ਖਾਸ ਤੌਰ ਤੇ ਉਹ ਐਂਬੈਸਡਰ ਬਣ ਗਿਆ ਪਾਕਿਸਤਾਨ ਦਾ। ਔਰ ਅੱਜ ਹੀ ਸਾਡੇ ਦਫ਼ਤਰ 'ਚ ਕਾਜ਼ੀ ਸਾਹਿਬ ਜਿਹੜੀ ਮੇਨਟੇਨੈਂਸ ਕਰਦੇ ਨੇ ਬਿਲਡਿੰਗ ਦੀ, ਉਹ ਆਏ ਤੇ ਉਹਨਾਂ ਨੇ ਵੀ ਕੁਝ ਵੀਡੀਓ ਜਾਂ ਦੂਜੀਆਂ ਦੇਖੀਆਂ ਸੀ। ਉਹ ਕਹਿੰਦੇ ਜੀ ਕਿ ਵੀ ਉਹਨਾਂ ਸਿੱਖਾਂ ਦੇ ਇੰਟਰਵਿਊ ਸੁਣ ਕੇ ਆਪਣੇ ਆਪ ਨੂੰ ਸਾਨੂੰ ਲੱਗਦਾ ਵੀ ਅਸੀਂ ਆਪਣੇ ਮੁਲਕ ਨਾਲ ਇੰਨੀ ਮੁਹੱਬਤ ਨਹੀਂ ਕਰਦੇ ਜਿੰਨੀ ਇਹ ਪਾਕਿਸਤਾਨ ਨਾਲ ਮੁਹੱਬਤ ਕਰਦੇ ਨੇ। ਔਰ ਬਹੁਤ ਸਾਰਿਆਂ ਨੇ ਕਿਹਾ ਜੀ ਇਹਦਾ ਨਾਂ ਵੀ ਪਾਕਿਸਤਾਨ ਬਿਲਕੁਲ ਠੀਕ ਹੈ, ਪਾਕ ਦਾ ਮਤਲਬ ਪਾਇਸ ਹੈ, ਪਵਿੱਤਰ ਹੈ, ਹੋਲੀ ਹੈ, ਔਰ ਇਹ ਸਾਡਾ ਇਹ ਹੋਲੀ ਲੈਂਡ ਹੈ, ਔਰ ਇਹ ਸਾਡੇ ਲਈ ਜਿਹੜੀ ਹੈ ਇਹਦੀ ਮਿੱਟੀ ਦਾ ਜ਼ਰਾ ਜ਼ਰਾ ਜਿਹੜਾ ਹੈ ਉਹ ਮੁਬਾਰਕ ਹੈ। ਹੁਣ ਇਸ ਸਾਰੇ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਇਹਨਾਂ ਦੀ ਨੀਤੀ ਦੇਖਦੇ ਹਾਂ, ਔਰ ਇਹ ਖਬਰ ਉਹਨਾਂ ਨੇ ਏਜੰਸੀਆਂ ਦੇ ਹਵਾਲੇ ਨਾਲ ਹੀ ਦਿੱਤੀ ਹੈ ਕਿ ਵਿਦ ਇੰਟੈਲੀਜੈਂਸ ਇਨਪੁਟ ਸੁਜੈਸਟਿੰਗ that terror elements are active in Narowal district of Pakistan where Kartarpur Sahib Gurdwara is situated. The center is contemplating inserting a column in application form for pilgrims to declare that their visit through newly built corridor will not be detrimental to India's sovereignty। ਔਰ ਉਹਦੇ 'ਚ ਉਹਨਾਂ ਨੇ ਫਿਰ ਉਹੀ ਬਕਵਾਸ ਜਿਹੜੀ ਕੋਰੀਡੋਰ ਖੁੱਲ੍ਹਣ ਤੋਂ ਹਫ਼ਤਾ ਪਹਿਲਾਂ ਕੀਤਾ ਸੀ ਕਿ ਸਾਡੀਆਂ ਏਜੰਸੀਆਂ ਨੇ ਮੁਰੀਦਕੇ 'ਚ ਔਰ ਸ਼ੱਕਰਗੜ੍ਹ 'ਚ ਔਰ ਨਾਰੋਵਾਲ 'ਚ ਜਿਹਾਦੀ ਦੇਖੇ ਨੇ, ਔਰ ਉਹ ਜਿਹਾਦੀ ਜਿਹੜੇ ਨੇ, ਔਰ ਜਿਵੇਂ ਸਾਡੇ ਬਿਊਰੋ ਚੀਫ ਸੀਐਟਲ ਤੋਂ ਸਤਪਾਲ ਸਿੰਘ ਪੁਰੇਵਾਲ ਗਏ ਹੋਏ ਨੇ, ਉਹਨਾਂ ਨੇ ਇੱਕ ਪੋਸਟ 'ਚ ਪਾਈ, ਉਹਨਾਂ ਨੇ ਕਿਹਾ ਜੀ ਮੈਂ ਲੱਭ ਰਿਹਾ ਵੀ ਜਿਹਾਦੀ ਕਿੱਥੇ ਨੇ, ਮੈਨੂੰ ਆ ਕੇ ਕੋਈ ਇੰਡੀਅਨ ਏਜੰਸੀਆਂ ਵਾਲੇ ਦੱਸ ਦੇਣ ਕਿੱਥੇ ਨੇ। ਔਰ ਉਹ ਬੜਾ ਜ਼ਬਰਦਸਤ ਕੰਮ ਕਰ ਰਹੇ ਨੇ। ਅੱਜ ਉਹ ਪੰਜਾਬ ਸਾਹਿਬ ਗਏ, ਰਾਤ ਵੀ ਉਹ ਜਦੋਂ ਸੜਕਾਂ ਦੀ ਤਾਰੀਫ ਕਰ ਰਹੇ ਨੇ, ਜਦੋਂ ਅਸੀਂ ਇੱਥੇ ਹਾਈਵੇ ਜਾਂ ਫ੍ਰੀਵੇ ਕਹਿੰਦੇ ਉੱਥੇ ਮੋਟਰਵੇ ਕਹਿੰਦੇ ਨੇ, ਤੇ ਉਹ ਜੋਕਿੰਗਲੀ ਕਹਿ ਰਹੇ ਨੇ ਇੱਥੇ ਕੋਈ ਗਾਂ, ਮੱਝ, ਢੱਗਾ, ਬੱਕਰੀ ਕੋਈ ਸੜਕ 'ਚ ਨਜ਼ਰ ਨਹੀਂ ਆਈ, ਔਰ ਖੁੱਲੀਆਂ ਸੜਕਾਂ ਔਰ 4 ਚੁਫੇਰੇ। ਉਹਨਾਂ ਨੇ ਕਿਹਾ ਜੀ ਇੰਨਾ ਤਾਂ ਅਸੀਂ ਅਮਰੀਕਾ 'ਚ ਨਹੀਂ ਦੇਖਿਆ ਇਸ ਕਿਸਮ ਦਾ ਸਿਸਟਮ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ ਟਰਾਂਸਪੋਰਟੇਸ਼ਨ ਦਾ। ਔਰ ਇਹ ਕਿਸ ਕਿਸਮ ਦਾ ਪ੍ਰੋਪੇਗੈਂਡਾ ਕਰਦੇ ਰਹੇ ਨੇ ਕਿ ਪਾਕਿਸਤਾਨ ਇੱਕ ਫੇਲਡ ਸਟੇਟ ਔਰ ਅਦਰਵਾਈਜ਼। ਸੋ ਮੈਂ ਸਮਝਦਾ ਵੀ ਇਹ ਜਿਹੜਾ ਸਪੌਂਟੇਨੀਅਸ, ਹੁਣ ਦੁਨੀਆ ਦੇ 192 ਦੇਸ਼ ਨੇ, ਜ਼ਾਹਰ ਹੈ ਪਾਕਿਸਤਾਨ ਨੇ, ਹਰ ਦੇਸ਼, ਛੋਟੇ ਦੇਸ਼ਾਂ 'ਚ ਤਾਂ ਐਮਬੈਸੀ ਨਹੀਂ ਹੁੰਦੀ, ਪਾਕਿਸਤਾਨ ਦੇ 80 ਜਾਂ 90 ਐਮਬੈਸੀਆਂ ਜਾਂ ਕੌਂਸੂਲੇਟ ਹੋਣਗੇ ਜਾਂ ਚਾਰਜਡੀ ਅਫੇਅਰਸ ਹੁੰਦੇ ਨੇ,
ਪਰ ਸਿੱਖ ਤਾਂ ਦੁਨੀਆ ਦੇ 150 ਮੁਲਕਾਂ 'ਚ ਬੈਠੇ ਹੋਏ ਨੇ, ਬਿਲਕੁਲ। ਉਹ ਸਾਰੇ ਹੀ ਸਿੱਖ ਜਿਹੜੇ ਨੇ ਪਾਕਿਸਤਾਨ ਦੇ ਐਮਬੈਸਡਰ ਬਣ ਗਏ ਓਵਰਨਾਈਟ। ਜੀ ਜੀ ਔਰ ਇਹ ਜਿਹੜਾ ਪਾਰਟ ਹੈ, ਔਰ ਜਿਵੇਂ ਸਾਡੇ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਇਸ ਖਬਰ ਦਾ ਫੌਰਨ ਨੋਟਿਸ ਲਿਆ, ਜਿਵੇਂ ਕਿ ਉਹ ਪੂਰੀ ਇੱਕ ਬਾਜ਼ ਅੱਖ ਰੱਖਦੇ ਨੇ, ਜੀ ਔਰ ਉਹਨਾਂ ਨੇ ਕਿਹਾ ਗਵਰਨਮੈਂਟ ਆਫ ਇੰਡੀਆ ਆਫੀਸ਼ੀਅਲੀ ਟਰੀਟਸ ਐਵਰੀ ਸਿੱਖ ਐਜ਼ ਪੋਟੈਂਸ਼ੀਅਲ ਟੈਰਰਿਸਟ, ਕਿ ਇਹ ਜਿਹੜਾ ਹੁਣ ਉਹਨਾਂ ਤੋਂ ਸਿੱਖਾਂ ਤੋਂ ਇੱਕ ਕਮਿਟਮੈਂਟ ਲੈਣੀ ਹੈ ਕਿ ਵੀ ਤੁਸੀਂ ਇੰਡੀਆ ਦੀ ਸੋਵਰਨਿਟੀ ਨੂੰ ਹਾਰਮ ਨਹੀਂ ਕਰੋਗੇ। ਜੀ ਇਹਦੇ ਦਾ ਮਤਲਬ ਹੈ ਕਿ ਉਹਨਾਂ ਨੇ ਮੰਨ ਲਿਆ ਵੀ ਹਰ ਸਿੱਖ ਜਿਹੜਾ ਉੱਥੇ ਰਹਿਣ ਵਾਲਾ ਹੈ ਉਹਦੇ 'ਚ ਇੱਕ ਦਹਿਸ਼ਤਗਰਦ ਬਣਨ ਦਾ ਪੋਟੈਂਸ਼ੀਅਲ ਹੈ। ਦੇਖੋ। ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਉਹਨਾਂ ਨੇ ਕਿਹਾ ਜੀ ਦਿਸ ਇਜ਼ ਅਲਟੀਮੇਟ ਸਲੈਪ ਔਨ ਸਿੱਖਸ ਐਂਡ ਟ੍ਰੀਟਿੰਗ ਐਵਰੀ ਸਿੱਖ ਐਜ਼ ਅ ਪੋਟੈਂਸ਼ੀਅਲ ਸਸਪੈਕਟ। They otherwise claim Sikhs are Hindus or Sikhs are brothers or most patriotic sword arm of India. Then side by side they call us terrorists and even demand pilgrims visiting their own Guru's Gurdwaras to declare in writing that they will not harm so-called national interests. Is this what they think Sikhs go to Gurdwaras for? ਵੀ ਉਹ ਆਪਣੇ ਮਹਿਬੂਬ ਗੁਰੂ ਦੇ ਦੀਦਾਰ ਲਈ ਜਾਂਦੇ ਨੇ, ਜੀ ਔਰ ਤੁਸੀਂ ਜੋ ਇਹ ਕਰ ਰਹੇ ਹੋ ਤੁਸੀਂ ਕੀ ਮੈਸੇਜ ਦਿੰਦੇ ਹੋ ਕਿ ਵੀ ਇਸ ਲਈ ਸੇ ਗੁਰਦੁਆਰੇ ਜਾਂਦੇ ਨੇ। ਔਰ ਉਹਨਾਂ ਨੇ ਉਹ ਖਬਰ ਦਾ ਵੀ ਹਵਾਲਾ ਦਿੱਤਾ ਜਿਹੜੀ ਮੈਂ ਆਲਰੇਡੀ ਸ਼ੇਅਰ ਕੀਤੀ ਹੈ, ਜੀ ਔਰ ਉਹਦੇ 'ਚ ਉਹਨਾਂ ਨੇ ਅਖੀਰ 'ਚ ਕਿਹਾ ਦਿਸ ਸੇਜ਼ ਇਟ ਆਲ ਹਾਊ ਦਾ ਇੰਡੀਅਨ ਸਟੇਟ ਵਿਊ ਸਿੱਖਸ। ਇੱਕ ਪਾਸੇ ਉਹ ਮੁਹੱਬਤ ਹੈ ਜਿਹੜੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਤੋਂ ਲੈ ਕੇ ਜਿਹੜਾ ਚੌਂਕਰੀ ਮਾਰ ਕੇ ਆਮ ਸੰਗਤ ਦੇ ਨਾਲ ਬੈਠਾ, ਔਰ ਜਿਸ ਕਿਸਮ ਦਾ ਸਿੰਬੋਲਿਜ਼ਮ ਉਧਰ ਤਾਂ ਅੱਧਿਓਂ ਜ਼ਿਆਦਾ ਬੁੱਤ ਬਣਾਉਣ ਤੱਕ ਜਾਂਦੇ ਨੇ ਉਹ ਹੁਣ ਗੁਰੂ ਸਾਹਿਬ ਦੇ। ਇਧਰ ਜੇ ਤੁਸੀਂ ਕਿਉਂਕਿ ਇਨੋਗ੍ਰੇਸ਼ਨ ਜਦੋਂ ਹੋਈ ਪਰਦਾ ਉਹਨਾਂ ਨੇ ਚੁੱਕਿਆ, ਸੌੜ ਤਾਂ ਨਜ਼ਰ ਆਈ ਪਰ ਉਹ ਕਿੰਨੀ ਖੂਬਸੂਰਤ ਸੌੜ, ਉਹਦੇ ਤੇ ਜਦੋਂ ਤੁਸੀਂ ਕਲੋਜ਼ ਅਪ ਦੇਖਦੇ ਹੋ ਉਦਘਾਟਨ ਦੀ ਗੱਲ ਕੀਤੀ, ਇਹ ਤਾਂ ਪੰਜਾਬ 'ਚ ਨਹੀਂ ਅਸੀਂ ਕਿਤੇ ਦੇਖਿਆ ਕਿ ਵੀ ਸ਼੍ਰੋਮਣੀ ਕਮੇਟੀ ਨੂੰ ਨਜ਼ਰ ਆਇਆ ਹੋਇਆ ਕਿ ਬਜਾਏ ਕਿ ਉਹ ਕਿਸੇ ਜਿਹੜਾ ਬੁਨਿਆਦ ਰੱਖਣ ਵਾਲਾ ਪੱਥਰ ਹੁੰਦਾ ਬੁਨਿਆਦੀ ਪੱਥਰ ਉਸ ਦੇ ਉੱਤੇ ਉਕਰਿਆ ਹੁੰਦਾ ਕਿ ਵੀ ਸੌੜ ਦੇ ਉੱਤੇ ਵੀ, ਔਰ ਸਾਡਾ ਸ੍ਰੀ ਸਾਹਿਬ ਸਾਡਾ ਆਧਾਰ ਹੈ, ਕਿਰਪਾਨ ਸਾਡਾ ਉਹ ਬੇਸ ਹੈ। ਔਰ ਜੇ ਅਸੀਂ ਈਵਨ ਉਸ ਹਵਾਲੇ ਨਾਲ ਦੇਖੀਏ ਤਾਂ ਇਹ ਸਿੱਖੀ ਨੂੰ ਉਸ ਦੀ ਕ੍ਰਿਸਟੀਨ ਜਿਹਨੂੰ ਤੁਸੀਂ ਪਿਓਰ ਕ੍ਰਿਸਟਲ ਫਾਰਮ 'ਚ ਰੈਕਗਨੀਸ਼ਨ ਦੀ ਗੱਲ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ if any Sikh still feel equal citizen in India, then they should ask why no Hindu visiting Pakistan mandars like Sharda Peeth, Katash Raj or visiting Kailash Mansarovar near China is asked to sign written undertaking that he will not harm India's national interest. ਉਹ ਕਹਿੰਦੇ ਕਦੇ ਜਿਹੜੇ ਹਿੰਦੂ ਜਾਂਦੇ ਨੇ ਪਾਕਿਸਤਾਨ 'ਚ ਕਟਾਸ਼ ਰਾਜ ਜਾਂ ਉਹਨਾਂ ਦੇ ਦੂਸਰੇ ਮੁਕਾਮਾਂ ਦੇ ਉੱਤੇ, ਸ਼ਾਰਦਾ ਪੀਠ ਜਿਹੜਾ ਦੂਸਰੇ ਪਾਸੇ ਆਜ਼ਾਦ ਕਸ਼ਮੀਰ 'ਚ ਹੈ, ਮਾਨਸਰੋਵਰ 'ਚ ਵੀ ਉਹਨਾਂ ਤੋਂ ਵੀ ਤੁਸੀਂ ਅੰਡਰਟੇਕਿੰਗ ਲਾਓਗੇ ਜਾਂ ਲੈਂਦੇ ਹੋ ਕਿ ਵੀ ਕੋਈ ਉਹ ਤੁਹਾਡੀ ਇੰਟੈਗ੍ਰਿਟੀ ਨੂੰ ਹਾਰਮ ਨਹੀਂ ਕਰਨਗੇ। I had read and heard a lot of arguments from Sikh elders on our slavery. I was always skeptical about it somewhere at the back of my mind. Now all my confusions are clear. I see what is our place in so-called secular India and how much of an equal citizen my country of birth views me as. It may be my birthplace, but I am not an equal citizen there. ਉਹਨੇ ਕਿਹਾ ਜੀ ਮੈਂ ਆਪਣੇ ਬਜ਼ੁਰਗਾਂ ਤੋਂ ਸੁਣਦੀ ਸੀ ਕਿ ਸਾਡੇ ਨਾਲ ਕੀ ਹੋ ਰਿਹਾ ਸੀ, ਕਿਵੇਂ ਗੁਲਾਮ ਹੈ, ਪਰ ਮੈਨੂੰ ਇਸ ਦੇ ਉੱਤੇ ਹਮੇਸ਼ਾ ਸ਼ੱਕ ਸ਼ੁਬੇ ਹੁੰਦੇ ਸੀ, ਪਰ ਹੁਣ ਮੈਨੂੰ ਇਹ ਸਮਝ ਆ ਗਈ ਹੈ ਭਾਵੇਂ ਮੈਂ ਜੰਮੀ ਇੱਥੇ ਹਾਂ ਪਰ ਮੈਂ ਇਸ ਦੇਸ਼ ਦੀ ਬਰਾਬਰ ਦੀ ਸ਼ਹਿਰੀ ਨਹੀਂ ਹੈ। ਔਰ ਜਿਵੇਂ ਅਸੀਂ 2 ਪ੍ਰੋਗਰਾਮਾਂ 'ਚ ਆਲਰੇਡੀ ਮੈਂਸ਼ਨ ਵੀ ਕਰਦੇ ਰਹੇ, ਸਾਡੇ ਇੱਕ ਬਹੁਤ ਹੀ ਪਿਆਰੇ ਵੈਲ ਵਿਸ਼ਰ ਜਿਹੜੇ ਸਾਡੇ ਪ੍ਰੋਗਰਾਮ ਨਾਲ ਵੀ ਜੁੜੇ ਹੋਏ ਨੇ ਔਰ ਚੇਚਾ ਉਹ ਸਾਨੂੰ ਮਿਲੇ ਵੀ, ਸਾਨੂੰ ਕਾਫੀ ਯੂਜ਼ਫੁਲ ਜਾਣਕਾਰੀ ਉਹਨਾਂ ਵੱਲੋਂ ਹੁੰਦੀ ਹੈ। ਪਰ ਮੈਂ ਅੱਜ ਦੇਖਿਆ, ਮੈਂ ਕਿਹਾ ਕਿ ਵਕਤ ਜਿਵੇਂ ਉਹਨਾਂ ਦੀ ਲਿਖਤ ਦਾ ਕੰਟੈਂਟ ਹੈ ਜਿਹੜਾ ਬੜਾ ਰੈਲੇਵੈਂਟ ਹੈ ਜਦੋਂ ਕਿ ਦਿਨ ਚੱਲ ਰਹੇ ਨੇ। ਇੱਕ ਤਾਂ ਪ੍ਰੀ ਨਵੰਬਰ 9 ਸੀ, ਉਦੋਂ ਵੀ ਜਿਹੜੇ ਟੌਪਿਕ ਸੀ ਉਹਨਾਂ ਦੀ ਆਪਣੀ ਇੰਪੋਰਟੈਂਸ ਸੀ। 9 ਨਵੰਬਰ ਤੋਂ ਬਾਅਦ 12 ਨਵੰਬਰ ਤੱਕ ਇੱਕ ਆਪਣਾ ਇੰਪੈਕਟ ਸੀ, ਪਰ ਹੁਣ ਜੋ ਨਜ਼ਰ ਆ ਰਿਹਾ ਇਹ ਗੱਲ ਬਿਲਕੁਲ ਕਲੀਅਰ ਹੋ ਰਹੀ ਹੈ ਕਿ ਵੀ ਇਹ ਜਿਹੜੀ ਰਿਲੇਸ਼ਨਸ਼ਿਪ ਕਰਤਾਰਪੁਰ ਕੋਰੀਡੋਰ ਨੇ ਬਣਾਈ ਇਹ ਪਾਕਿਸਤਾਨ ਔਰ ਸਿੱਖ ਨੇਸ਼ਨ ਦੇ ਵਿਚਾਲੇ ਹੈ, ਸਿੱਖਾਂ ਔਰ ਮੁਸਲਮਾਨਾਂ ਦੋਨਾਂ ਕੌਮਾਂ ਦੇ ਵਿਚਾਲੇ ਹੈ। ਔਰ ਇਸ ਨੂੰ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਆਪਣੀ ਲਿਖਤ ਦੇ ਵਿੱਚ ਲਿਆਂਦਾ ਔਰ ਕਿਉਂਕਿ ਉਹਨਾਂ ਨੇ ਨਾ ਜ਼ਾਹਰ ਕਰਨ ਦੀ ਗੱਲ ਕਹੀ ਹੈ, ਸੋ ਮੈਂ ਉਹਨਾਂ ਦੀ ਇੱਛਾ ਦੇ ਮੁਤਾਬਕ ਉਹਨਾਂ ਦਾ ਨਾਂ ਨਹੀਂ ਲਵਾਂਗਾ, ਪਰ ਜੋ ਉਹਨਾਂ ਨੇ ਸਾਨੂੰ ਲਿਖਿਆ ਉਹ ਮੈਂ ਸਮਝਦਾ ਹਾਂ ਕਿ ਕਈ ਕਿਤਾਬਾਂ ਜੇ ਤੁਸੀਂ ਪੜ੍ਹ ਕੇ ਉਸ ਸਾਰੇ ਨੂੰ ਕਨਕਲੂਡ ਕਰਨਾ ਹੋਏ, ਬਹੁਤ ਵਾਰੀ ਜਿਹੜੇ ਡਾਕੂਮੈਂਟ ਹੁੰਦੇ ਨੇ, ਡੈਕਲੇਰੇਸ਼ਨਸ ਹੁੰਦੀਆਂ ਨੇ ਮੁਲਕਾਂ ਦੀ ਆਜ਼ਾਦੀ ਦੀਆਂ ਵੀ ਜਾਂ ਆਪਸੀ
ਇੱਕ ਦੂਸਰੇ ਨਾਲ ਸਮਝੌਤੇ ਦੀਆਂ ਵੀ, ਉਹਨਾਂ ਪਿੱਛੇ ਕਿੰਨੇ ਲੋਕ ਲੱਗੇ ਹੁੰਦੇ ਨੇ, ਕਿੰਨੀਆਂ ਡਿਸਕਸ਼ਨਸ ਹੁੰਦੀਆਂ, ਪਰ ਉਹ ਲਫ਼ਜ਼ ਹੀ ਹੁੰਦੇ ਨੇ ਜਿਹੜੇ ਅਲਟੀਮੇਟਲੀ ਉਹ ਲਫ਼ਜ਼ ਉਸ ਸਪਿਰਿਟ ਨੂੰ ਬਿਆਨ ਕਰਦੇ ਨੇ। ਜੀ। ਸੋ ਇਹ ਮੁਹੱਬਤ ਨਾਲ ਭਰੀ ਹੋਈ ਲਿਖਤ ਹੈ So nice. ਔਰ ਇਹਨਾਂ ਨੇ ਲਿਖਿਆ ਹੈ, ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ। ਸਤਿ ਸ਼੍ਰੀ ਅਕਾਲ, ਵਾਲੇਕੁਮ Yesterday on 9th November, the new expanded Kartarpur Corridor Sahib complex and the Kartarpur Peace Corridor was inaugurated. It happens to be also the 142nd birth anniversary of a fakir, teacher, poet, great philosopher, profound thinker, Allama Sir Dr. Muhammad Iqbal. It doesn't miss my notice also that it was one day before the 1387th anniversary of departure from the material world of Prophet Hazrat Muhammad, peace be upon him, the greatest benefactor of mankind. It is also considered to be the date of his arrival in this material world. ਇਹ ਬੜੀ ਅਹਿਮ ਗੱਲ ਹੈ ਜੀ। ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਉਹਨਾਂ ਦਾ ਜਿਹੜਾ ਦੁਨੀਆ ਦੇ ਵਿੱਚ ਆਗਮਨ ਹੁੰਦਾ ਹੈ, ਜਿਹੜੀ ਉਹ ਡੇਟ ਸੀ, ਉਹੀ ਜਦੋਂ ਉਹ ਪਰਦਾਪੋਸ਼ ਹੋਏ ਉਹੀ ਦਿਨ ਔਰ ਉਹੀ ਤਾਰੀਖ ਸੀ। ਜੀ। ਔਰ ਉਹ ਜ਼ਾਹਰ ਹੈ ਕਿ ਇਹ 9 ਨਵੰਬਰ ਤੋਂ ਠੀਕ ਇੱਕ ਦਿਨ ਬਾਅਦ ਇਹ ਜਿਹੜੀ ਉਹਨਾਂ ਦੇ ਦੋਨੋਂ ਹੀ ਮੁਬਾਰਕ ਦਿਨ ਸਨ। ਔਰ ਇਸੇ ਤਰ੍ਹਾਂ ਹਜ਼ਰਤ ਜਿਹੜੇ ਅਲਾਮਾ ਇਕਬਾਲ, ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਬਿਲਕੁਲ ਕਿਹਾ ਵੀ ਦਰਵੇਸ਼ ਵੀ, ਸਿਆਸਤਦਾਨ ਵੀ, ਇੱਕ ਚਿੰਤਕ ਵੀ, ਔਰ ਅਕਸਰ ਇਹ ਸਾਰੇ ਪਿਛਲੇ ਇੱਕ ਹਫ਼ਤੇ 'ਚ ਮੈਂ ਕਿੰਨੀ ਵਾਰ ਉਹਨਾਂ ਦੀ ਨਜ਼ਮ ਨਾਨਕ ਜਿਹੜੀ ਬਾਂਗੇ ਦਰਾ 'ਚ ਉਹਨਾਂ ਨੇ ਲਿਖੀ, ਜੀ। ਮਰਦੇ ਕਾਮਿਲ, ਜਿਹਦੇ 'ਚ ਉਹਨਾਂ ਨੇ ਐਡਰੈਸ ਕੀਤਾ, ਉਹਨੂੰ ਮੈਂ ਰਿਪੀਟ ਕੀਤਾ ਹੈ। ਬਿਲਕੁਲ। ਸੋ ਉਹਦੇ 'ਚ ਇਟਸ ਆਲਸੋ ਔਨ ਦਾ ਓਕੇਜ਼ਨ ਆਫ ਜਸਟ ਅ ਫਿਊ ਡੇਜ਼ ਸ਼ਾਰਟ and in anticipation of 550th anniversary of Hazrat Baba Guru Nanak Sahib's arrival in this material world, ਕਿਉਂਕਿ ਉਹ 9 ਨਵੰਬਰ ਦੇ ਹਵਾਲੇ ਨਾਲ ਗੱਲ ਕਰ ਰਹੇ ਨੇ ਔਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 12 ਨਵੰਬਰ ਨੂੰ ਸੀ। ਉਹਨਾਂ ਨੇ ਕਿਹਾ ਜੀ ਕੁਝ ਦਿਨ ਪਹਿਲਾਂ। Such is the auspicious day for Sikhs and the Muslims of the subcontinent to make a new start of their relationship. Congratulations are due to all the adherents of the Sikh faith on this occasion. ਕਿ ਵੀ ਇਹ ਸਾਂਝਾਂ ਦੀ ਗੱਲ ਔਰ ਸਮੁੱਚੀ ਸਿੱਖ ਕੌਮ ਨੂੰ ਉਹਨਾਂ ਨੇ ਇਸ ਮੁਬਾਰਕ ਮੌਕੇ ਦੀ ਵਧਾਈ ਦਿੱਤੀ ਹੈ। ਜੀ। Also those contribution must be remembered who have quietly, devotedly, incessantly worked towards this accord over the last 30-40 years. This has not happened overnight, as most of the semi-literate are harping. Imran Khan and others in Pakistan government are only the God's hand through whom this was delivered. The miracle to my mind is that it converged on 550th anniversary of Hazrat Baba Guru Nanak Sahib. The greater miracle is reality.